3 ਮਹੀਨੇ ਪਹਿਲਾਂ ਉਹ ਇਹ ਵਰਤਾਂਤ ਦੇ ਰਹੇ ਸੀ ਕਿ ਗੱਲ ਮੁੱਕ ਗਈ ਪੰਜਾਬ 'ਚ ਕੋਈ ਹੁਣ ਮਦਈ ਤਾਂ ਦੂਰ ਦੀ ਗੱਲ ਕੋਈ ਨਾ ਸੁਣਨ ਨੂੰ ਤਿਆਰ ਨਹੀਂ। ਦੇਖੋ ਈਵਨ ਕੱਲਾ ਖਾਲਿਸਤਾਨ ਉਹਨੇ ਕਿਹਾ ਜੀ ਸਿੱਖਾਂ ਦਾ ਏਜੰਡਾ ਹੀ ਮੁੱਕ ਗਿਆ। ਇੱਕ ਤਬਕਾ ਤਾਂ ਉਹਨਾਂ ਦੇ ਦੁਆਲੇ ਇਹ ਕਹਿ ਕੇ ਕਰ ਦਿੱਤਾ। ਦੇਖੋ ਜੀ ਮਾਨ ਸਾਹਿਬ ਦੀ ਹੁਣ 3 ਫੁੱਟੀ ਕਿਰਪਾਨ ਕਿੱਥੇ ਗਈ? ਜੇ ਉਹਨਾਂ ਨੇ ਤਾਂ 1999 ਚ ਜਿਹੜਾ ਉਹ ਸਹੁੰ ਚੁੱਕਣ ਤੋਂ ਨਾ ਕਰਤੀ ਸੀ ਮੈਂ ਕਿਰਪਾਨ ਲੈ ਕੇ ਜਾਣਾ। ਬੇਸ਼ੱਕ 1999 ਚ ਉਹਨਾਂ ਨੇ ਇਸ ਮੁੱਦੇ ਨੂੰ ਮੁੱਦਾ ਬਣਾ ਕੇ ਉਹ ਨਹੀਂ ਸੀ ਗਏ, ਪਰ 1999 ਦੇ ਵਿੱਚ ਗਾਤਰੇ ਵਾਲੀ ਕਿਰਪਾਨ ਨਾਲ ਉਹ ਪਾਰਲੀਮੈਂਟ 'ਚ ਰਹੇ 5 ਸਾਲ ਉਹਨਾਂ ਨੇ ਸਰਵ ਕੀਤਾ। ਜੇ ਤੁਸੀਂ ਖਾਲਿਸਤਾਨੀ ਹੋ ਤੇ ਤੁਸੀਂ ਕਿਵੇਂ ਇੰਡੀਅਨ ਪਾਸਪੋਰਟ ਤੇ ਆਏ? ਮਾਨ ਸਾਹਿਬ ਨੂੰ ਕੈਲੀਫੋਰਨੀਆ 'ਚ ਜਿਹਨੇ ਕਿਹਾ ਜਦੋਂ ਗਾਂਧੀ ਤੇ ਨਹਿਰੂ ਜਿਨ੍ਹਾਂ ਨੂੰ ਤੁਸੀਂ ਕ੍ਰੈਡਿਟ ਦਿੰਦੇ ਹੋ ਕਿ ਉਹਨਾਂ ਨੇ ਦੇਸ਼ ਦੀ ਆਜ਼ਾਦ ਕਰਾ ਕੇ ਦਿੱਤਾ ਹੈ, ਉਹ ਜਦੋਂ ਟਰੈਵਲ ਕਰਦੇ ਸੀ ਗਾਂਧੀ ਬੁਲੈਤ ਆਇਆ ਜਾਂ ਨਹਿਰੂ ਆਇਆ ਰਾਊਂਡ ਟੇਬਲ ਕਾਨਫਰੰਸ ਜਿਹੜੇ ਜਾਂ ਦੂਜੇ, ਉਹ ਰਾਣੀ ਦੀ ਫੋਟੋ ਵਾਲਾ ਪਾਸਪੋਰਟ ਨਹੀਂ ਸੀ ਉਹਨਾਂ ਦੇ ਕੋਲ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਵੱਲੋਂ ਇੰਡੀਅਨ ਪਾਰਲੀਮੈਂਟ ਦੇ ਚੈਂਬਰ ਵਿੱਚ MP ਵਜੋਂ ਸਹੁੰ ਚੱਕੀ ਗਈ। ਜ਼ਾਹਿਰ ਹੈ ਕਿ ਇਹ ਭਾਰਤੀ ਸੰਵਿਧਾਨ ਦੇ ਦਾਇਰਾਕਾਰ ਵਿੱਚ ਹੀ ਸਹੁੰ ਚੱਕੀ ਗਈ ਆਣੀ ਸੀ, ਪਰ ਫਿਰਕੂ ਮੀਡੀਆ ਵੱਲੋਂ ਇਸ ਸਭ ਨੂੰ ਇੱਕ ਸਾਜ਼ਿਸ਼ੀ ਅੰਦਾਜ਼ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਜਿਹੜੀ ਬ੍ਰਾਹਮਣਵਾਦੀਆਂ ਦੀ ਜਿਨ੍ਹਾਂ ਨੂੰ ਅੱਜ ਹਿੰਦੂਤਵ ਵੀ ਕਿਹਾ ਜਾਂਦਾ ਹੈ ਐਕਸਪਰਟੀਜ਼ ਹੈ ਪਿਛਲੇ ਲਗਭਗ 4000 ਸਾਲ ਤੋਂ ਰਿਗਵੇਦ ਦੇ ਜ਼ਮਾਨੇ ਤੋਂ, ਉਹ ਕਿਵੇਂ ਜਿੱਤ ਨੂੰ ਹਾਰ 'ਚ ਬਦਲਣ ਵਾਲਾ ਨੈਰੇਟਿਵ ਬਿਰਤਾਂਤ ਜਿਹਨੂੰ ਪੰਜਾਬੀ 'ਚ ਕਿਹਾ ਜਾਂਦਾ ਸਿਰਜਣਾ, ਤੇ ਬਿਲਕੁਲ ਹਾਰੇ ਹੋਇਆਂ ਨੂੰ ਜਿੱਤ ਜਾਂ ਜੇਤੂ ਵਜੋਂ ਦਰਸਾਉਣਾ, ਇਹ ਇਹਨਾਂ ਦਾ ਕਮਾਲ ਹੈ। ਕਿਉਂਕਿ ਝੂਠ ਬੋਲਣ ਦੇ ਵਿੱਚ ਤਾਂ ਕੋਈ ਇਹਨਾਂ ਦਾ ਸਾਨ ਹੀ ਨਹੀਂ ਹੈ। ਵੱਡੇ ਤੋਂ ਵੱਡਾ ਝੂਠ ਇੰਨੀ ਸਹਿਜ ਦੇ ਨਾਲ ਔਰ ਇਸ ਅੰਦਾਜ਼ ਦੇ ਵਿੱਚ ਜਿਸ ਨੂੰ ਨਹਿਰੂ ਵੱਲੋਂ ਹੀ ਜਿਹੜਾ ਕਿ ਇੱਕ ਬੜਾ ਸਫਿਸਟੀਕੇਟ ਮੰਨਿਆ ਜਾਂਦਾ ਹੈ ਵੈਸਟਰਨ ਐਜੂਕੇਟਿਡ, ਔਰ ਦੂਜਾ ਉਹ ਜਦੋਂ ਇਹ ਕੋਟ ਕਰਦਾ ਹੈ ਆਪਣੀ, ਜਦੋਂ ਕਿਸੇ ਦਾਇਰੇ ਦੇ ਉੱਤੇ ਕਿਸੇ ਨੁਕਤੇ ਤੇ ਉਹ ਫੜਿਆ ਜਾਂਦਾ ਹੈ ਔਰ ਉਹਨੂੰ ਕਿਹਾ ਜਾਂਦਾ ਵੀ ਤੂੰ ਤਾਂ ਇਹ ਕਿਹਾ ਸੀ, ਤੇ ਉਹ ਅੱਗੋਂ ਕਹਿੰਦਾ ਹੈ ਕਿ ਵੀ ਬਾਤ ਐਸੀ ਕੀਜੀਏ हर बात के 100 पहलू हो, कोई पहलू तो रहे बात बदल के लिए ना, कि भी तुसी 100 लड़ां वाली गल करो ਜਿਹੜਾ ਮਰਜ਼ੀ ਲੜ ਫੜ ਕੇ ਉਹ ਬਾਕੀ ਤੋਂ ਮੁੱਕਰ ਜਾਓ। ਇਹੀ ਕੁਛ ਇਹ ਕਰਦੇ ਰਹੇ ਨੇ। ਇਹੀ ਕੁਛ ਇਹਨਾਂ ਦੇ ਮਿਥਿਹਾਸਕ ਗ੍ਰੰਥਾਂ ਦੀਆਂ ਕਹਾਣੀਆਂ ਵੀ ਹੈ ਕਿ ਕਿਵੇਂ ਜਿਹੜੇ ਇਹਨਾਂ ਦੇ ਹੀ ਭਗਵਾਨ ਬਣਾਏ ਹੋਏ ਨੇ ਉਹ ਵਰ ਕਿਵੇਂ ਦਿੰਦੇ ਨੇ ਔਰ ਉਹਨਾਂ ਤੋਂ ਫੇਵਰ ਮੰਗੀ ਜਾਂਦੀ ਹੈ, ਇਹ ਦੇ ਉਹ ਦੇ ਦਿੰਦੇ ਨੇ, ਪਰ ਜਦੋਂ ਉਹਨਾਂ ਨੂੰ ਉਹਨੂੰ ਮਾਰਨਾ ਤੇ ਬਿੱਟੇ ਤੇ ਕਿਵੇਂ ਉਹਨਾਂ ਜਿਹੜੇ ਵਰ ਦਿੱਤੇ ਹੋਏ ਨੇ ਕਿ ਅੰਦਰ ਮਰਾਂ ਨਾ ਬਾਹਰ ਮਰਾਂ, ਅਸਮਾਨ ਤੇ ਮਰਾਂ ਨਾ ਧਰਤੀ ਤੇ ਮਰਾਂ, ਸ਼ਸਤਰ ਨਾਲ ਮਰਾਂ ਨਾ ਅਸਤਰ ਨਾਲ ਮਰਾਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਤੇ ਉਹ ਕਿਵੇਂ ਉਸ ਸਾਰੇ ਚੋਂ ਰਾਹ ਲੱਭ ਲੈਂਦੇ ਨੇ। ਨਾ ਧਰਤੀ ਦਾ ਅਸਮਾਨ ਤੇ ਮਰਾਂ ਦੀ ਥਾਂ ਤੇ ਉਹਨੂੰ ਪੱਟ ਤੇ ਚੁੱਕ ਲੈਂਦਾ, ਨਾ ਸ਼ਸਤਰ ਨਾਲ ਮਰਾਂ ਨਾ ਅਸਤਰ ਨਾਲ ਮਰਾਂ, 9 ਹੀ ਇੰਨੇ ਵੱਡੇ, ਨਾ 9 ਜਿਹੜੇ ਨੇ, ਨਾ ਸ਼ਸਤਰ ਹੈ ਨਾ ਅਸਤਰ ਹੈ, ਨਾ ਅੰਦਰ ਮਰਾਂ ਨਾ ਮਾਰ ਬਣਾ ਦਰਵਾਜ਼ੇ ਦੇ ਉੱਤੇ ਹੈ, ਨਾ ਦਿਨੇ ਮਰਾਂ ਨਾ ਰਾਤ ਮਰਾਂ। ਮਾਰਨ ਦਾ ਟਾਈਮ ਜਿਹੜਾ ਦੁਮੇਲ ਹੁੰਦਾ ਜਦੋਂ ਸੂਰਜ ਛੁਪ ਰਿਹਾ ਹੁੰਦਾ ਔਰ ਜਿਹੜੀ ਰਾਤ ਹੋ ਰਹੀ ਹੁੰਦੀ ਹੈ, ਨਾ ਦਿਨ ਹੁੰਦਾ ਨਾ ਰਾਤ ਹੁੰਦਾ। ਹੁਣ ਇਹ ਚਾਰੋਂ ਹੀ ਦਿੱਤੇ ਜਿਹੜੀਆਂ ਫੇਵਰ ਜਾਂ ਵਾਰ ਨੇ ਉਹਨਾਂ ਨੂੰ ਕਿਵੇਂ ਫਲਾਊਟ ਕਰਕੇ ਉਹਦਾ ਅੰਤ ਕੀਤਾ ਜਾਂਦਾ, ਜੋ ਵੀ ਉਹਨਾਂ ਨੇ ਬਣਾਇਆ ਹੁੰਦਾ ਹੈ, ਜਿਹੜੀ ਵੀ ਕਹਾਣੀ ਉਹਨਾਂ ਦੀ ਘੁੰਮਦੀ ਹੈ। ਮੈਂ ਇੱਕ ਮੇਰੇ ਦਿਮਾਗ 'ਚ ਆਇਆ ਕੁਦਰਤੀ ਕਿ ਵੀ ਇਹ ਇਹਨਾਂ ਦਾ ਇਹੀ ਹਾਲ ਤੁਸੀਂ ਮਹਾਭਾਰਤ ਦੇਖੋ, ਪੜ੍ਹੋ ਕਿ ਕਿਵੇਂ ਪੈਰ ਪੈਰ ਦੇ ਉੱਤੇ ਜਿਹੜਾ ਇਹਨਾਂ ਦੇ ਹੀ ਗਾਈਡ ਕ੍ਰਿਸ਼ਨ ਜੀ ਬੈਠੇ ਹੋਏ ਨੇ ਰਥਵਾਨ ਬਣ ਕੇ, ਉਹ ਕਿਵੇਂ ਜਿਹੜਾ ਹਰ ਪਾਰਟ ਹੈ ਉਹਦੇ ਦੁਆਲੇ ਦੀ ਘੁੰਮ ਕੇ ਗੱਲ ਕੱਢਦੇ ਨੇ। ਸੋ ਇਹ ਜਿਹੜਾ ਬਿਰਤਾਂਤ ਸਿਰਜਣ ਦੀ ਕਹਾਣੀ ਹੈ, ਔਰ ਇਸ ਨੂੰ ਹੀ ਜਿਵੇਂ ਅਸੀਂ ਕਿਹਾ ਸੀ ਕਿ ਜੇ ਤੁਸੀਂ ਬਾਲੀਵੁੱਡ ਫਿਲਮ ਇੰਡਸਟਰੀ ਦੇਖੋ ਔਰ ਉਹਨਾਂ ਦਾ ਜਿਹੜੀ ਦੁਨੀਆ 'ਚ ਹਾਲੀਵੁੱਡ ਤੋਂ ਬਾਅਦ ਜਿਹੜੀ ਹੈ ਮੋਸਟ ਮਨੀ ਮੇਕਿੰਗ ਔਰ ਮੋਸਟ ਵਿਊਅਰਸ ਵਾਲੀ ਇੰਡਸਟਰੀ ਹੈ, ਹੁਣ ਉਹਨਾਂ 'ਚ ਔਰ ਖ਼ਾਸ ਤੌਰ 'ਤੇ ਪੋਸਟ 47 ਪਹਿਲਾਂ ਤਾਂ 30ਵਿਆਂ ਤੱਕ ਤਾਂ ਸਾਇਲੈਂਟ ਮੂਵੀਜ਼ ਜਾਂ ਦੂਜੀਆਂ ਬਹੁਤਾ ਤਾਂ ਸ਼ਾਇਨ 47 ਤੋਂ ਬਾਅਦ ਹੁੰਦਾ ਹੈ ਮਨੀ ਮੇਕਿੰਗ ਜਾਂ ਦੂਜਾ। ਹੁਣ ਉਹਦੇ 'ਚ ਵੀ ਤੁਸੀਂ ਦੇਖੋਗੇ ਵੀ ਸਾਰੀਆਂ ਆਲਮੋਸਟ ਮੈਜੋਰਿਟੀ ਉਹਨਾਂ ਦੀਆਂ ਫਿਲਮਾਂ ਦੀ ਕਹਾਣੀ ਦਾ ਜਿਹੜਾ ਬਿਰਤਾਂਤ ਹੁੰਦਾ ਹੈ, ਇੱਕ ਨੂੰ ਕਿਵੇਂ ਹੀਰੋ ਸਿਰਜਿਆ ਜਾਂਦਾ ਹੈ, ਇੱਕ ਨੂੰ ਕਿਵੇਂ
ਜਿਹੜਾ ਹੈ, ਨਾਇਕ ਤੇ ਖਲਨਾਇਕ ਲਫ਼ਜ਼ ਹੁੰਦੇ ਨੇ। ਫਿਰ ਉਹ ਨਾਇਕ ਭਾਵੇਂ ਮਾੜਚੂ ਜਿਹਾ ਕਮਜ਼ੋਰ ਹੈ, ਉਹ ਕਿਵੇਂ ਖਲਨਾਇਕ ਨੂੰ ਢਾਹ ਵੀ ਲੈਂਦਾ ਤੇ ਇਨ ਦਾ ਐਂਡ ਉਹ ਸਾਰੀ ਖੇਡ ਕਿਵੇਂ ਮੁਕਾਈ ਜਾਂਦੀ ਹੈ। ਸੋ ਕਿਉਂਕਿ ਇਸ ਲਈ ਵੀ ਇਹ ਉਹਦੇ 'ਚ ਕਾਮਯਾਬ ਨੇ ਫਿਲਮੀ ਇਸ ਕਿਸਮ ਦੇ ਵਰਤਾਂਤ। ਹੁਣ ਤਾਂ ਫਿਲਮ ਇੰਡਸਟਰੀ ਵੀ ਬਾਲੀਵੁੱਡ ਦੀ ਉਹ ਹਿੰਦੂ ਤਵੀਆਂ ਦੇ ਹਵਾਲੇ ਕਰ ਦਿੱਤੀ, ਔਰ ਉਹ ਪ੍ਰਾਈਵੇਟ ਵੀ ਵਿਵੇਕ ਅਗਨੀਹੋਤਰੀ ਵਰਗੇ ਤੇ ਕਸ਼ਮੀਰ ਫਾਈਲ ਤੇ ਉਹ ਇੱਕ ਨਵਾਂ ਝੂਠ ਕਰਨ ਦੀ ਗੱਲ, ਕਿਉਂਕਿ ਇਹਨਾਂ ਕੋਲ ਉਹ ਬਿਰਤਾਂਤ ਸਿਰਜਣ ਦੀ ਮੁਹਾਰਤ ਸੀ ਔਰ ਹੈ ਕਿ ਉਹਨਾਂ ਨੇ ਕਿਵੇਂ ਕਰਨਾ। ਹੁਣ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਜਿਹੜਾ ਰਿਪੁਦਮਨ ਸਿੰਘ ਮਲਕ ਦਾ ਦੁਖਦ ਅੰਤ ਹੈ, ਉਸ ਨੂੰ ਕਿਵੇਂ ਇੱਕ ਪਾਸੇ ਉਹਨਾਂ ਦੇ ਜਿਹੜੇ ਟਰੋਲਰ ਔਰ ਦੂਸਰੇ ਬੈਠੇ ਨੇ ਉਹ ਉਹਨੂੰ 1985 ਕਨਿਸ਼ਕਾ ਬੰਬ ਕਾਂਡ ਨਾਲ ਜੋੜ ਕੇ ਖੁਸ਼ੀ ਮਨਾ ਰਹੇ ਨੇ ਕਿ ਭਾਈ ਦੇਖੋ ਇਹ ਉਹਦੇ ਲਈ ਜ਼ਿੰਮੇਵਾਰ ਸੀ ਔਰ ਉਹਨੂੰ ਸਜ਼ਾ ਮਿਲੀ। ਪਰ ਦੂਸਰੇ ਪਾਸੇ ਉਹਨਾਂ ਦਾ ਇੱਕ ਪਾਵਰਫੁਲ ਉਹ ਇਹ ਕਹਿ ਰਹੇ ਨੇ ਜੀ ਦੇਖੋ ਉਹਨੇ ਮੋਦੀ ਦੀ ਹਮਾਇਤ ਚਿੱਠੀ ਲਿਖੀ ਸੀ, ਉਹ ਹੁਣ ਖਾਲਿਸਤਾਨ ਦੀ ਥਾਂ ਤੇ ਭਾਰਤ ਮਾਤਾ ਦਾ ਪੁੱਤਰ ਬਣ ਗਿਆ ਸੀ, ਇਸ ਲਈ ਉਹਨੂੰ ਖਾਲਿਸਤਾਨੀਆਂ ਨੇ ਮਾਰ ਦਿੱਤਾ। ਹੁਣ ਦੋਨੋਂ ਨੈਰੇਟਿਵ ਕਰਕੇ ਛੁਪਾਇਆ ਕਿਹਨੂੰ ਜਾ ਰਿਹਾ ਹੈ, ਲੁਕਾਇਆ ਕਿਹਨੂੰ ਜਾ ਰਿਹਾ ਹੈ? ਜਿਹੜੇ ਇਨਫੈਕਟ ਇਹ ਕਾਰਾ ਕਰਨ ਵਾਲੇ ਨੇ ਇਹਨਾਂ ਦੀਆਂ ਆਪਣੀਆਂ ਏਜੰਸੀਆਂ, ਜਿਨ੍ਹਾਂ ਨੇ ਏਅਰ ਇੰਡੀਆ ਦਾ ਕਾਰਾ ਕਰਵਾਇਆ, ਜਿਨ੍ਹਾਂ ਨੇ ਮੀਡੀਆ ਟਰਾਇਲ ਸਿੱਖਾਂ ਦਾ ਇਹਨਾਂ 30 ਸਾਲਾਂ ਚਲਾਇਆ, ਇਹਦੇ ਬਾਵਜੂਦ ਕਿ ਐਕਵਿਟ ਵੀ ਹੋ ਜਾਂਦੇ ਨੇ, ਫਿਰ ਵੀ ਮੰਗ ਹੁੰਦੀ ਹੈ ਜੀ ਨਹੀਂ ਇਹ ਜਸਟਿਸ ਨਹੀਂ ਹੋਇਆ, ਵਿਕਟਮਸ ਦੇ ਟੱਬਰ ਬਹੁਤ ਦੁਖੀ ਨੇ। ਫਿਰ ਇੱਕ ਇਨਵੈਸਟੀਗੇਸ਼ਨ, ਇੱਕ ਕਮਿਸ਼ਨ ਬਣਾਇਆ ਜਾਂਦਾ ਹੈ, ਸੁਪਰੀਮ ਕੋਰਟ ਕੈਨੇਡਾ ਦੇ ਜਸਟਿਸ ਮੇਜਰ ਦੀ ਕਮਾਂਡ, ਉਹਦੀ ਵੀ ਰਿਪੋਰਟ ਆ ਜਾਂਦੀ ਹੈ, ਫਿਰ ਵੀ ਅਫੀਸ਼ੀਅਲੀ ਪ੍ਰੋਟੈਸਟ ਕਰਦੇ ਨੇ ਕੈਨੇਡਾ ਨੂੰ। ਲੇਕਿਨ ਫਿਰ ਉਸੇ ਨੂੰ ਜਿਹਨੂੰ ਦੋਸ਼ੀ ਬਣਾ ਕੇ ਇਹ ਸਜ਼ਾ ਦਿਵਾਉਣਾ ਚਾਹੁੰਦੇ ਸੀ, ਉਹਦੀ ਬਲੈਕ ਲਿਸਟ 'ਚੋਂ ਇਕੱਲਾ ਨਾਂ ਹੀ ਨਹੀਂ ਕੱਢਦੇ, ਵਨ ਟਾਈਮ ਉਹਨੂੰ ਵੀਜ਼ਾ ਦਿੰਦੇ ਨੇ, ਫਿਰ ਮਲਟੀ ਐਂਟਰੀ ਵੀਜ਼ਾ ਦਿੰਦੇ ਨੇ, ਫਿਰ VIP ਵਾਂਗ TV ਚੈਨਲ ਦੂਸਰੇ ਤੇ ਬਿਠਾ ਕੇ, ਔਰ ਹੁਣ ਜਿਹੜਾ ਉਸ ਤੋਂ ਉਹ ਚਿੱਠੀ ਲਿਖਦਾ ਜੀ ਮੋਦੀ ਜਿਹੜਾ ਉਹ ਤਾਂ ਕਿਆ ਕਹਿਣੇ ਮੋਦੀ ਦੇ ਜੋ ਸਿੱਖਾਂ ਲਈ ਕਰ ਰਹੇ। ਹੁਣ ਤੁਸੀਂ ਉਹਦੇ ਸਾਰੇ ਹੀ ਐਂਗਲ ਦੇਖੋਗੇ ਕਿ ਕੈਪੀਟਲ ਵੀ ਤੁਹਾਡੀ ਇਸਤੇਮਾਲ ਹੋਈ, ਬੰਦਾ ਤਾਂ ਜੋ ਵੀ ਹੋਏਗਾ ਜਿਹੜਾ ਸਿੱਖੀ ਬਾਣੇ ਜਾਂ ਦੂਜੇ 'ਚ ਹੈ ਉਹ ਤੁਹਾਡਾ ਬੰਦਾ ਹੈ, ਬਦਨਾਮੀ ਵੀ ਤੁਹਾਡੀ। ਉਸ ਤੋਂ ਬਾਅਦ ਜੇ ਉਹਨਾਂ ਨੇ ਏਅਰ ਇੰਡੀਆ ਦਾ ਕਾਰਾ ਕਰਵਾਇਆ, ਜਿਹੜੇ ਰੀਸੋਰਸ ਲੱਗੇ ਉਹ ਵੀ ਤੁਹਾਡੇ ਜਾਂ ਤੁਹਾਡੇ ਆਪਣੇ ਕੌਮ ਦੇ ਲੋਕਾਂ ਦੇ ਇੱਧਰ ਜਾਂ ਉੱਧਰ ਡਿਫੈਂਡ ਕਰਨ ਲਈ ਜਾਂ ਅਦਰ ਵੇ ਅਰਾਊਂਡ ਮੀਡੀਆ 'ਚ ਆਪਣੇ ਆਪ ਆਪਣਾ ਪੱਖ ਪੇਸ਼ ਕਰਨ ਲਈ, ਔਰ ਇਨ ਦਾ ਐਂਡ ਬਦਨਾਮੀ ਕਿਹਦੀ, ਉਹ ਵੀ ਸਾਰੀ। ਹੁਣ ਇਸ ਸਭ ਦੇ ਚੱਲਦੇ ਆ ਜਿੱਥੇ ਇਹ ਤਾਂ ਜਿੱਥੇ ਸਾਡੇ ਕੋਲ ਕੋਈ ਕੰਟਰੋਲ ਨਹੀਂ ਹੈ ਬਹੁਤਾ, ਉੱਥੇ ਦਾ ਹਾਲ ਹੈ। ਪਰ ਜਿੱਥੇ ਸਾਨੂੰ ਯੂਨੀਕ ਵਿਕਟਰੀ ਹਾਸਲ ਹੋਈ ਜਾਂ ਹੁੰਦੀ ਹੈ, ਉੱਥੇ ਵੀ ਉਹ ਨੈਰੇਟਿਵ ਕਿਵੇਂ ਬਦਲਦੇ ਨੇ, ਕਿਵੇਂ ਉਹ ਸਾਰੇ ਨੂੰ ਇੱਕ ਖਾਮਖਾਹ ਦੀ ਬਹਿਸ ਦੇ ਵਿੱਚ ਲੈ ਜਾਂਦੇ ਨੇ ਔਰ ਉਸ ਨੂੰ ਕਿਸੇ ਹੋਰ ਅੰਦਾਜ਼ 'ਚ ਜਿੱਤ ਨੂੰ ਹਾਰ ਬਣਾਉਣਾ ਚਾਹੁੰਦੇ ਨੇ। ਉਹ ਅਸੀਂ ਸੰਗਰੂਰ ਪਾਰਲੀਮਾਨੀ ਹਲਕੇ ਬਾਰੇ ਦੇਖ ਸਕਦੇ ਹਾਂ। ਉਸ ਤੋਂ 3 ਮਹੀਨੇ ਪਹਿਲਾਂ ਜਦੋਂ 92 ਸੀਟਾਂ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਚਿਹਰਾ ਰੱਖ ਕੇ ਲਾਲਾ ਕੇਜਰੀਵਾਲ ਦੀ ਪਾਰਟੀ ਜਿੱਤਦੀ ਹੈ, ਜ਼ਾਹਰ ਹੈ ਏਜੰਸੀਆਂ ਇਹੀ ਆਊਟਕਮ ਚਾਹੁੰਦੀਆਂ ਸੀ, ਉਦੋਂ ਇਹ ਪ੍ਰਚਾਰਿਆ ਜਾਂਦਾ ਕਿ ਪੰਜਾਬ ਦਾ ਹੁਣ, ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਕੋਈ ਪੰਜਾਬ ਦੀਆਂ ਮੰਗਾਂ ਦੀ ਗੱਲ ਹੀ ਨਹੀਂ ਕੀਤੀ, ਨਾ ਉਹ ਪਾਣੀਆਂ ਦਾ ਇਸ਼ੂ ਨਾ ਲਈ ਸੀ, ਨਾ ਚੰਡੀਗੜ੍ਹ ਸੀ, ਨਾ ਪੰਜਾਬੀ ਬੋਲਦੇ ਇਲਾਕੇ ਸੀ। ਔਰ ਪਹਿਲੀ ਵਾਰ ਕੋਈ ਐਸੀ ਪਾਰਟੀ ਜਿਹਦਾ ਸਿੱਖ ਇਸ਼ੂ ਦੇ ਨਾਲ ਤਾਂ ਬਿਲਕੁਲ ਹੀ ਲਾਗਾ ਦੇਗਾ ਨਹੀਂ, ਜਿਹੜਾ ਰਾਸ਼ਟਰੀ ਪੋਲੀਟਿਕਸ ਦੇ ਨਾਂ ਥੱਲੇ ਜਿਹੜਾ ਅੱਜ ਵੀ ਆਪਣੇ ਕਮਰੇ 'ਚ ਭਗਤ ਸਿੰਘ ਔਰ ਡਾਕਟਰ ਅੰਬੇਦਕਰ ਦੀਆਂ ਫੋਟੋਆਂ ਵੇਚਣ ਨੂੰ ਸੌਦਾ ਲੋਕਾਂ ਨੂੰ। ਔਰ ਬਹੁਤੇ ਉਹਨਾਂ ਦੇ ਐਨਾਲਿਸਟ ਨੇ ਕਹਿਣਾ ਸ਼ੁਰੂ ਕੀਤਾ ਕਿ ਜੀ ਪੰਜਾਬ 'ਚ ਸੈਪਰੇਟਿਸਟ ਸਿਆਸਤ ਦਾ ਅੰਤ ਹੋ ਗਿਆ, ਸਿੱਖ ਸੈਂਟਰਿਕ ਪੋਲੀਟਿਕਸ ਦਾ ਵੀ ਅੰਤ ਹੋ ਗਿਆ, ਕਿਉਂਕਿ ਅਕਾਲੀ ਦਲ ਬਾਦਲ ਨੂੰ ਸਿਰਫ 3 ਸੀਟਾਂ ਮਿਲੀਆਂ। ਸੋ ਜਿਹੜੀ ਅਕਾਲੀ ਦਲ ਦਾ ਪੰਥਕ ਏਜੰਡੇ ਦੇ ਥੱਲੇ ਇਹ ਵੀ ਖਤਮ ਹੋ ਗਿਆ। ਹੁਣ ਨਵੀਂ ਜਨਰੇਸ਼ਨ ਜਿਹੜੀ ਹੈ ਉਹ ਰਾਸ਼ਟਰਵਾਦੀ ਭਾਰਤ ਦੇ ਨਾਲ, ਔਰ ਉਹਨਾਂ ਨੂੰ ਫਿਕਰ ਆਪਣਾ ਚੰਗਾ ਮੈਡੀਕਲ ਹਸਪੀਟਲ ਹੋਣ, ਮਹੱਲਾ ਕਲੀਨਿਕ ਬਣ ਜਾਣ, ਚੰਗੇ ਸਕੂਲ ਹੋਣ। ਦੇਖੋ ਜੀ ਦਿੱਲੀ ਦਾ ਕੇਜਰੀਵਾਲ ਦਾ ਦਿੱਲੀ ਮਾਡਲ ਜਿਹੜਾ ਪੰਜਾਬ ਦੇ ਵਿੱਚ ਆ ਗਿਆ, ਬੱਲੇ ਬੱਲੇ ਹੋ ਗਈ। ਚਲੋ ਮੰਨ ਲਓ ਉਹਨਾਂ ਦਾ ਉਹੀ ਨੈਰੇਟਿਵ ਠੀਕ ਸੀ। 3 ਮਹੀਨੇ ਬਾਅਦ ਉਸੇ ਹੀ ਭਗਵੰਤ ਮਾਨ ਦੇ ਸੰਗਰੂਰ ਪਾਰਲੀਮਾਨੀ ਹਲਕੇ 'ਚੋਂ ਸਰ ਸਿਮਰਨਜੀਤ ਸਿੰਘ ਮਾਨ, ਜਿਹੜੇ ਪਿਛਲੇ 35 ਸਾਲ ਤੋਂ ਜਿਹੜਾ ਉਹਨਾਂ ਨੇ 35-36 ਸਾਲ ਤੋਂ ਝੰਡਾ ਖਾਲਿਸਤਾਨ ਦਾ ਚੁੱਕਿਆ ਹੋਇਆ, ਖਾਲਿਸਤਾਨ ਦੇ ਮੁੱਦੇ ਤੇ ਹੀ ਜਿੱਤ ਕੇ ਆਉਂਦੇ ਨੇ। 9 ਪਾਰਲੀਮੈਂਟਰੀ ਹਲਕਿਆਂ 'ਚੋਂ 9 ਜਿਹੜੇ ਅਸੈਂਬਲੀ ਹਲਕੇ ਜਿਹੜੇ ਹੁੰਦੇ ਨੇ ਪਾਰਲੀਮੈਂਟਰੀ ਸੀਟ ਤੇ 5 ਦੇ ਵਿੱਚ ਜਿੱਤਦੇ ਨੇ। ਉਹਦੇ 'ਚ ਮੁਸਲਮਾਨ ਮੈਜੋਰਟੀ ਮਲੇਰਕੋਟਲੇ ਤੋਂ ਵੀ ਜਿੱਤਦੇ ਨੇ, ਉਹਦੇ 'ਚੋਂ ਹਿੰਦੂ ਮੈਜੋਰਟੀ ਬਰਨਾਲਾ ਤੋਂ ਵੀ ਜਿੱਤਦੇ ਨੇ।
ਹੁਣ ਇੱਕਦਮ ਇਹਨਾਂ ਦੇ ਮੂੰਹਾਂ ਨੂੰ ਤਾਲੇ ਲੱਗ ਗਏ ਔਰ ਉਦੋਂ ਇੱਕਦਮ ਇਹਨਾਂ ਨੇ ਕਿ ਜੀ ਇਹ ਤਾਂ ਬਹੁਤ ਖਤਰਨਾਕ ਹੋ ਗਿਆ। ਸ਼ੇਖਰ ਗੁਪਤੇ ਵਰਗਾ ਕੱਟ ਦਾ ਕਲਟਰ ਤੋਂ ਲੈ ਕੇ ਦੂਜਾ ਕਿ ਇਹ ਤਾਂ ਭਾਰਤ ਦੀ ਏਕਤਾ ਅਖੰਡਤਾ ਲਈ ਬਹੁਤ ਖਤਰਨਾਕ ਇੱਕ ਇਹ ਜਿੱਤ ਜੋ ਹੋਣਾ ਇਹ ਉਹ। ਉਦੋਂ ਉਹਨਾਂ ਨੇ ਇਹ ਉਹ ਬਾਕੀ ਹਿੰਦੂਆਂ ਨੂੰ ਡਰਾਉਣਾ ਸ਼ੁਰੂ ਕਰਤਾ ਜੀ ਇਹ ਜਿੱਤ ਕਿਵੇਂ ਹੈ। ਚਲੋ ਹੁਣ ਉਹ ਤੁਰ ਪਏ ਪੰਜਾਬ ਤੋਂ ਦਿੱਲੀ ਨੂੰ। ਮਾਨ ਸਾਹਿਬ ਸ਼ੰਭੂ ਤੋਂ ਲੈ ਕੇ ਪੰਜਾਬ ਚੋਂ ਨਿਕਲਦਿਆਂ ਦਿੱਲੀ ਤੱਕ ਪਹੁੰਚਦਿਆਂ ਥਾਂ ਥਾਂ ਸਵਾਗਤ ਹੋਇਆ। ਇਹਨਾਂ ਨੇ ਵੀ ਏਜੰਸੀਆਂ ਨੂੰ ਘਬਰਾਹਟ ਪਾਈ ਕਿ ਭਾਈ ਹਰ ਥਾਂ ਹਰਿਆਣੇ ਚੋਂ ਲੰਘ ਰਹੇ ਨੇ ਸੈਂਕੜਿਆਂ ਦੀ ਗਿਣਤੀ 'ਚ ਕਾਫਲਾ ਕਾਰਾਂ ਦਾ ਕਿ ਭਾਈ ਇਹ ਸਾਡੀ ਆਵਾਜ਼ ਪੰਥ ਦੀ ਆਵਾਜ਼। ਦਿੱਲੀ ਰਕਾਬਗੰਜ ਅਰਦਾਸਾ ਸੋਧ ਕੇ ਉਹ ਪਾਰਲੀਮੈਂਟ 'ਚ ਪਹੁੰਚ ਜਾਂਦੇ ਨੇ ਸਹੁੰ ਚੁੱਕਣ ਲਈ। ਹੁਣ ਤਕਲੀਫ ਦੇਖੋ ਇੱਕ ਪਾਸੇ ਕਿਉਂਕਿ ਜਿਹੜੀ ਪਾਰਲੀਮੈਂਟ ਦੇ ਮੈਂਬਰ ਚੈਂਬਰ ਹਾਊਸ ਦਾ ਹੈ ਉਹਦੇ ਚੁੱਕਦੇ ਨੇ, ਪਰ ਇਹਨਾਂ ਨੇ ਜਿਹੜਾ ਮਾਨ ਸਾਹਿਬ ਨੇ ਕਿਹਾ ਹੋਣਾ ਜਾਂ ਕਿਵੇਂ ਅਰੇਂਜਮੈਂਟ ਹੋਇਆ ਕਿ ਬਈ ਜਿਹੜਾ ਪਾਰਲੀਮੈਂਟ ਦਾ ਸਪੀਕਰ ਹੈ ਉਹਦੇ ਚੈਂਬਰ 'ਚ ਚੁੱਕਣੀ ਹੈ। ਸਹੁੰ ਚੁੱਕੀ ਉਹਨਾਂ ਨੇ। ਜ਼ਾਹਰ ਹੈ ਸਹੁੰ ਜਦੋਂ ਤੁਸੀਂ ਪੇਪਰ ਫਾਈਲ ਕਰਦੇ ਹੋ ਉਦੋਂ ਵੀ ਕਨਸਟੀਟਿਊਸ਼ਨ ਦੇ ਨਾਲ ਹੀ ਜਿਹੜੀ ਹੈ ਸਹੁੰ ਚੁੱਕਦੇ ਹੋ ਔਰ ਬਾਅਦ 'ਚ ਵੀ ਜਦੋਂ ਤੁਸੀਂ ਚੁਣੇ ਗਏ ਤਾਂ ਵੀ ਉਹੀ ਚੁੱਕਣੀ ਹੈ। ਲੇਕਿਨ ਉਹ ਈਵਨ ਕੱਲਾ ਉਹਨਾਂ ਨੇ ਇਹ ਨਹੀਂ ਵੀ ਸਹੁੰ ਦੇ ਵੇਲੇ ਉਹਨਾਂ ਨੇ ਉਹਨੂੰ ਕਿਹਾ ਸਪੀਕਰ ਨੂੰ ਕਿ ਭਾਈ ਇਹ ਜਿਹੜੀ ਤੁਹਾਡੀ ਐਕਸਟਰਨਲ ਅਫੇਅਰਸ ਦੀ ਡਿਫੈਂਸ ਦੇ ਉੱਤੇ ਔਰ ਫੋਰਨ ਅਫੇਅਰਸ ਦੋਨਾਂ ਦੇ ਉੱਤੇ ਜਿਹੜੀ ਤੁਹਾਡੀ ਪਾਰਲੀਮੈਂਟਰੀ ਕਮੇਟੀ ਹੈ ਮੈਨੂੰ ਉਹਦਾ ਮੈਂਬਰ ਬਣਾਓ ਕਿ ਭਾਈ ਉੱਥੇ ਉਸ ਤੋਂ ਪਹਿਲਾਂ ਕਿਹਾ ਹੋਇਆ ਸੀ ਵੀ ਇਹ ਜਿਹੜੇ ਖਾਲਿਸਤਾਨ ਜਾਂ ਦੂਸਰੀ ਗੱਲ ਨੂੰ ਲੈ ਕੇ ਇਵੇਂ ਕਰ ਰਹੇ ਨੇ ਇਹ ਲਦਾਖ 'ਚ ਚੀਨ ਕੀ ਕਰ ਰਿਹਾ ਉਹਨਾਂ ਨੇ ਕੀ ਉੱਥੇ ਕਿਉਂ ਨਹੀਂ ਇਹ ਬੋਲਦੇ ਹੁਣ ਤੁਸੀਂ ਦੇਖੋ ਕਿ ਵੀ ਬਜਾਏ ਕਿ ਇਹ ਫੋਕਸ ਹੁੰਦਾ ਹੈ ਕਿ ਭਾਈ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਹੁਣ ਜਿਨ੍ਹਾਂ ਨੇ ਖਾਲਿਸਤਾਨ ਦੀ ਗੱਲ ਲੇਕਿਨ ਤੁਸੀਂ ਪਿਛਲੇ 4 ਦਿਨਾਂ 'ਚ ਕਿਉਂਕਿ ਵੀਕਐਂਡ ਸੀ ਨੈਰੇਟਿਵ ਦੇਖੋ ਇੱਕ ਤਬਕਾ ਤਾਂ ਉਹਨਾਂ ਦੇ ਦੁਆਲੇ ਇਹ ਕਹਿ ਕੇ ਕਰ ਦਿੱਤਾ ਦੇਖੋ ਜੀ ਮਾਨ ਸਾਹਿਬ ਦੀ ਹੁਣ 3 ਫੁੱਟੀ ਕਿਰਪਾਨ ਕਿੱਥੇ ਗਈ ਜੇ ਉਹਨਾਂ ਨੇ ਤਾਂ 1999 'ਚ ਜਿਹੜਾ ਉਹ ਸਹੁੰ ਚੁੱਕਣ ਤੋਂ ਨਾ ਕਰਤੀ ਸੀ ਮੈਂ ਕਿਰਪਾਨ ਲੈ ਕੇ ਜਾਣਾ। ਹੁਣ ਉਹ ਗੱਲ ਆਪਣੇ ਵਿਊਅਰਸ ਨੂੰ ਜਾਂ ਆਪਣੇ ਰੀਡਰਸ ਨੂੰ ਨਹੀਂ ਦੱਸ ਰਹੇ ਕਿ ਬੇਸ਼ੱਕ 1999 'ਚ ਉਹਨਾਂ ਨੇ ਇਸ ਮੁੱਦੇ ਨੂੰ ਮੁੱਦਾ ਬਣਾ ਕੇ ਉਹ ਨਹੀਂ ਸੀ ਗਏ ਪਰ 1999 ਦੇ ਵਿੱਚ ਗਾਤਰੇ ਵਾਲੀ ਕਿਰਪਾਨ ਨਾਲ ਉਹ ਪਾਰਲੀਮੈਂਟ 'ਚ ਰਹੇ 5 ਸਾਲ ਉਹਨਾਂ ਨੇ ਸਰਵ ਕੀਤਾ। ਹੁਣ ਜਦੋਂ ਤੁਸੀਂ ਉਹਨੂੰ ਗਾਇਬ ਕਰ ਦਿੰਦੇ ਹੋ ਇਵੇਂ ਲੱਗਦਾ ਵੀ ਜਿਵੇਂ ਮਾਨ ਸਾਹਿਬ ਨੇ ਪਾਰਲੀਮੈਂਟ ਮੈਂਬਰ ਬਣਨ ਦੇ ਲਈ ਆਪਣੀ ਕਿਰਪਾਨ ਵੀ ਛੱਡਤੀ। ਹੁਣ ਦੂਸਰਾ ਜਿਹੜਾ ਸਭ ਤੋਂ ਖਤਰਨਾਕ ਔਰ ਇਵਨ ਮੈਂ ਦੇਖਦਾ ਕਿ BBC ਵਰਗੇ ਵੀ ਕਿਵੇਂ ਉਹਨਾਂ ਸਟੋਰੀਜ਼ ਨੂੰ ਅੱਗੇ ਕਰਦੇ ਨੇ। ਹੁਣ ਪਹਿਲਾਂ ਟ੍ਰਿਬਿਊਨ ਦਾ ਤੁਸੀਂ ਹੈਡਲਾਈਨ ਦੇਖੋ ਕਿ ਭਾਈ ਕਿਵੇਂ ਟ੍ਰਿਬਿਊਨ ਨੇ ਇਹ ਕਿਹਾ ਕਿ ਮਾਨ ਨੇ ਜਿਹੜਾ ਹੈ ਉਹ ਆਪਣਾ ਇੰਡੀਅਨ ਕਨਸਟੀਟਿਊਸ਼ਨ ਦੇ ਸਲਾਮਤੀ ਦੀ ਸਹੁੰ ਚੁੱਕੀ ਔਰ ਇਹ ਜਿਹੜਾ ਆਪਣੇ ਆਪ ਸ਼ੋਅ ਕਰਦਾ ਹੈ ਕਿ ਭਾਈ ਉਹਨਾਂ ਨੇ ਜਿਵੇਂ ਇਸ ਆਪਣੇ ਕਾਜ਼ ਨਾਲੋਂ ਡਿਸਟੈਂਸ ਕਰ ਲਿਆ ਹੋਏ। BBC ਦੇ ਪੰਜਾਬੀ ਵਾਲੇ ਦਿੰਦੇ ਨੇ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਮੈਂਬਰ ਵਜੋਂ ਭਾਰਤ ਦੀ ਅਖੰਡਤਾ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ ਕਿ ਜੀ ਮੈਂ ਜਿਹੜਾ ਯੂਨਿਟੀ ਇੰਟੈਗ੍ਰਿਟੀ ਦੇ ਲਈ ਜਿਹੜਾ ਉਹ ਖਲੋਵਾਂਗਾ। ਹੁਣ ਉਹ ਤਾਂ ਹਿੱਸਾ ਹੈ ਹੀ ਹੈ ਔਰ ਮਾਨ ਸਾਹਿਬ ਨੇ ਇੱਥੇ ਵੀ ਜਦੋਂ ਉਹਨਾਂ ਦਾ ਇੱਕ ਆਰਗੂਮੈਂਟ ਸੀ ਹਾਲਾਂ ਉਹਦੇ ਤੇ ਡਿਫਰੈਂਟ ਵਿਊ ਹੋ ਸਕਦੇ ਨੇ ਹੋ ਸਕਦਾ ਹੈ ਅਸੀਂ ਵੀ ਇਹਨੂੰ ਡਿਫਰੈਂਟਲੀ ਸੋਚਦੇ ਹੋਈਏ ਪਰ ਮੈਂ ਤਾਂ ਉਹਨਾਂ ਦੇ ਦੁਸ਼ਮਣ ਦੇ ਨੈਰੇਟਿਵ ਦੀ ਗੱਲ ਕਰ ਰਿਹਾ ਹਾਂ। ਹੁਣ ਜਦੋਂ ਇਹ ਕਿਹਾ ਜਾਂਦਾ ਸੀ ਕਿ ਜੀ ਇਹ ਇੰਡੀਅਨ ਪਾਸਪੋਰਟ ਜੇ ਤੁਸੀਂ ਖਾਲਿਸਤਾਨੀ ਹੋ ਤੇ ਤੁਸੀਂ ਕਿਵੇਂ ਇੰਡੀਅਨ ਪਾਸਪੋਰਟ ਤੇ ਆਏ ਮਾਨ ਸਾਹਿਬ ਨੂੰ ਕੈਲੀਫੋਰਨੀਆ 'ਚ ਜਿਹਨੇ ਕਿਹਾ ਉਹਨਾਂ ਨੇ ਕਿਹਾ ਵੀ ਜਦੋਂ ਗਾਂਧੀ ਤੇ ਨਹਿਰੂ ਜਿਨ੍ਹਾਂ ਨੂੰ ਤੁਸੀਂ ਕ੍ਰੈਡਿਟ ਦਿੰਦੇ ਹੋ ਕਿ ਉਹਨਾਂ ਨੇ ਦੇਸ਼ ਦੀ ਆਜ਼ਾਦ ਕਰਾ ਕੇ ਦਿੱਤਾ ਹੈ ਉਹ ਜਦੋਂ ਟਰੈਵਲ ਕਰਦੇ ਸੀ ਗਾਂਧੀ ਵਲੈਤ ਆਇਆ ਜਾਂ ਨਹਿਰੂ ਆਇਆ ਰਾਊਂਡ ਟੇਬਲ ਕਾਨਫਰੰਸ ਵੇਲੇ ਜਾਂ ਦੂਜੇ ਉਹ ਰਾਣੀ ਦੀ ਫੋਟੋ ਵਾਲਾ ਪਾਸਪੋਰਟ ਨਹੀਂ ਸੀ ਉਹਨਾਂ ਦੇ ਕੋਲ ਕਿ ਉਹ ਫਿਰ ਵੀ ਉਹ ਰੱਖ ਕੇ ਵੀ ਆਪਣੀ ਆਜ਼ਾਦੀ ਦੀ ਗੱਲ ਨਹੀਂ ਸੀ। ਉਹਨਾਂ ਨੇ ਕਿਹਾ ਜੀ ਠੀਕ ਹੈ ਅੱਜ ਸਾਡੀ ਇਹ ਮਜਬੂਰੀ ਹੈ ਵੀ ਇਹ ਪਾਸਪੋਰਟ ਹੈ ਪਰ ਅਸੀਂ ਤਾਂ ਖਾਲਿਸਤਾਨ ਦੇ ਹਮਾਇਤੀ ਹਾਂ। ਹੁਣ ਇਹੀ ਗੱਲ ਉਹ ਬੇਸ਼ੱਕ ਪਾਰਲੀਮੈਂਟ ਦੇ ਅੰਦਰ ਦੀ ਗੱਲ ਹੈ ਜਾਂ ਪਾਰਲੀਮੈਂਟ ਦੇ ਬਾਹਰ ਹੈ ਮਾਨ ਸਾਹਿਬ ਆਪਣੇ ਕਿਉਂਕਿ ਪਾਰਲੀਮੈਂਟਰੀ ਸਿਸਟਮ 'ਚ ਯਕੀਨ ਰੱਖਦੇ ਨੇ ਕਿ ਭਾਈ ਇਹਦੇ ਰਾਹੀਂ ਅਸੀਂ ਆਪਣੀ ਗੱਲ ਜਿਹੜੀ ਹੈ ਅੱਗੇ ਤੋਰਨੀ ਹੈ। ਲੇਕਿਨ ਉਹਨਾਂ ਨੇ ਆਪਣੇ ਹਰ ਇੰਟਰਵਿਊ 'ਚ ਹੁਣ ਵੀ ਬਣਨ ਤੋਂ ਬਾਅਦ ਵੀ ਕਿਹਾ ਕਿ ਅਲਟੀਮੇਟਲੀ ਅਸੀਂ ਖਾਲਿਸਤਾਨ ਦੀ ਬਫਰ ਸਟੇਟ ਚਾਹੁੰਦੇ ਹਾਂ ਜਿਹੜੀ ਕਿ ਨਿਊਕਲੀਅਰ ਪਾਵਰਡ ਇੰਡੀਆ ਇਸਲਾਮਿਕ ਪਾਕਿਸਤਾਨ ਹਿੰਦੂਤਵਾ ਦਾ ਇੰਡੀਆ ਇਸਲਾਮਿਕ ਪਾਕਿਸਤਾਨ ਔਰ
ਕਮਿਊਨਿਸਟ ਚਾਈਨਾ ਦੇ ਵਿਚਾਲੇ ਹੋਏ। ਜੀ। ਸੋ ਜ਼ਾਹਰ ਹੈ ਕਿ ਉਹ ਤਾਂ ਭਾਰਤੀ ਸੰਵਿਧਾਨ ਦੇ ਥੱਲੇ ਨਹੀਂ ਹੈ। ਬਿਲਕੁਲ। ਲੇਕਿਨ ਮੈਂ ਨੈਰੇਟਿਵ ਦੀ ਗੱਲ ਕਰ ਰਿਹਾ ਵੀ ਇੱਕ ਪਾਸੇ 3 ਮਹੀਨੇ ਪਹਿਲਾਂ ਉਹ ਇਹ ਵਰਤਾਂਤ ਦੇ ਰਹੇ ਸੀ ਕਿ ਗੱਲ ਮੁੱਕ ਗਈ, ਪੰਜਾਬ 'ਚ ਕੋਈ ਹੁਣ ਮਦਈ ਤਾਂ ਦੂਰ ਦੀ ਗੱਲ, ਕੋਈ ਨਾਂ ਸੁਣਨ ਨੂੰ ਤਿਆਰ ਨਹੀਂ। ਦੇਖੋ ਈਵਨ ਕੱਲਾ ਖਾਲਿਸਤਾਨ ਉਹਨੇ ਕਿਹਾ ਜੀ ਸਿੱਖਾਂ ਦਾ ਏਜੰਡਾ ਹੀ ਮੁੱਕ ਗਿਆ। ਬਾਦਲ ਪਾਰਟੀ ਜਿਹੜੀ 100 ਸਾਲ ਪਹਿਲਾਂ ਬਣੀ ਖਾਲਿਸਤਾਨ ਲਈ ਜਿਹੜੀ ਸਿੱਖ ਹਿੱਤਾਂ ਲਈ ਸੀ, ਤੇ 3 ਮਹੀਨੇ ਬਾਅਦ ਜਦੋਂ ਟੇਬਲ ਟਰਨ ਹੁੰਦੇ ਨੇ ਤਾਂ ਹੁਣ ਉਹਨਾਂ ਨੂੰ ਤਕਲੀਫ ਹੈ ਕਿ ਜੀ ਮਾਨ ਸਾਹਿਬ 3 ਫੁੱਟੀ ਕਿਰਪਾਨ ਕਿਉਂ ਨਹੀਂ ਲਿਜਾ ਰਹੇ, ਜਾਂ ਉਹ ਜਿਹੜੇ ਨੇ ਉਹਨਾਂ ਨੇ ਭਾਰਤ ਦੀ ਅਖੰਡਤਾ ਦੀ ਸਹੁੰ ਚੁੱਕ ਲਈ। ਦੇਖੋ ਜੀ ਇੱਕ ਪਾਸੇ ਅਖੰਡਤਾ ਦੀ ਸਹੁੰ ਚੁੱਕ ਰਹੇ ਨੇ, ਦੂਜੇ ਪਾਸੇ ਖਾਲਿਸਤਾਨ ਦੀ ਗੱਲ ਕਰ ਰਹੇ ਨੇ। ਸੋ ਇਹ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਜਦੋਂ ਅਸੀਂ ਬਾਰ-ਬਾਰ ਕੋਈ TV 84 ਜਾਂ ਦੂਸਰੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ। ਸਾਡਾ ਇਹੀ ਕਹਿਣਾ ਹੈ ਕਿ ਭਾਈ ਇਹਦੇ ਨਾਲ ਅਸੀਂ ਘੱਟੋ ਘੱਟ ਇੱਕ ਆਪਣਾ ਬਿਰਤਾਂਤ ਤਾਂ ਸਿਰਜ ਰਹੇ ਹਾਂ, ਆਪਣਾ ਜਿਹੜੀ ਹੈ ਇੱਕ ਇਤਿਹਾਸਕ ਪੱਖ ਤੋਂ ਵੀ। ਹੁਣ ਉਹਦੇ ਤੇ ਸਾਡੀਆਂ 14,000 ਤੋਂ ਜ਼ਿਆਦਾ ਵੀਡੀਓਜ਼ ਨੇ ਸੱਚੋ ਸੱਚ ਪ੍ਰੋਗਰਾਮ ਦੀਆਂ TV 84 YouTube Facebook ਤੇ। ਫਿਊਚਰ ਦੇ ਵਿੱਚ ਵੀ ਜਦੋਂ ਕੋਈ ਵੀ ਜਿਹੜੇ ਰਿਸਰਚਰ ਹਿਸਟੋਰੀਅਨਸ ਦੂਜੇ ਤੀਜੇ ਇਸ ਟਾਈਮ ਇਸ ਪੀਰੀਅਡ ਨੂੰ ਦੇਖਣਗੇ, ਇੱਕ ਪਾਸੇ ਲਾਇਬ੍ਰੇਰੀਆਂ ਭਰੀਆਂ ਹੋਈਆਂ ਨੇ ਇੰਡੀਅਨ ਸਿਸਟਮ ਦੇ ਵਰਤਾਨ ਦੀਆਂ, ਪਰ ਘੱਟੋ ਘੱਟ ਸਿੱਖ ਐਂਗਲ ਔਰ ਸਾਡੇ ਸਿੱਖ ਸਕਾਲਰ ਵੀ ਇਸ ਵੇਲੇ ਮੈਂ ਸਮਝਦਾ ਹਾਂ ਵੀ ਸਾਡੇ ਈਵਨ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੇ ਕਾਫੀ ਜਾਗਰੂਕ ਸਾਡੇ ਭਰਾ ਭੈਣਾਂ ਨੇ ਉਹ ਕਾਫੀ ਇਹਨਾਂ ਦੇ ਨੈਰੇਟਿਵ ਦਾ ਮੂੰਹ ਤੋੜਵਾਂ ਜਵਾਬ ਦੇ ਰਹੇ ਨੇ। ਪਰ ਅਲਟੀਮੇਟਲੀ ਲੜਾਈ ਮੀਡੀਆ ਦੀ ਹੈ ਔਰ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ। ਜਿਹਦਾ ਬਿਰਤਾਂਤ ਵਿਕ ਗਿਆ ਉਹ ਸਮਝੋ ਜੇਤੂ ਹੈ। ਤੇ ਨੋ ਮੈਟਰ ਤੁਸੀਂ ਕਿੰਨੇ ਸੱਚੇ ਸੀ, ਜੇ ਤੁਹਾਡੀ ਗੱਲ ਬਾਹਰ ਨਹੀਂ ਆਈ ਜਾਂ ਤੁਸੀਂ ਉਹਨੂੰ ਆਪਣੀ ਸਪਿਨ ਨਹੀਂ ਦੇ ਸਕੇ ਤਾਂ ਫਿਰ ਤੁਸੀਂ ਹਾਰ ਦਾ ਮੂੰਹ ਦੇਖਦੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।